ਅਗਲੀਆਂ ਖਬਰਾਂ ਵੱਲ ਚੱਲੀਏ। ਦੁਨੀਆ ਲੈਵਲ ਦੇ ਉੱਤੇ ਇਜ਼ਰਾਈਲ ਵਾਲੇ ਐਗਰੀ ਕਰ ਗਏ ਆ ਜੋ ਹੋਸਟੇਜ ਦੀ ਡੀਲ ਨੂੰ ਲੈ ਕੇ ਹਮਾਸ ਦੇ ਨਾਲ 50 ਦੇ ਕਰੀਬ ਜੋ ਬੱਚੇ ਤੇ ਬੀਬੀਆਂ ਆ ਉਹਨਾਂ ਨੂੰ ਛੱਡਿਆ ਜਾਊਗਾ ਹਮਾਸ ਤੋਂ ਵੱਲੋਂ, ਤੇ 4 ਦਿਨਾਂ ਦਾ ਜਿਹੜਾ ਸਮਾਂ ਦਿੱਤਾ ਗਿਆ ਜਿਹਦੇ ਵਿੱਚ ਜੋ ਉਹਨਾਂ ਨੂੰ ਏਡ ਚਾਹੀਦੀ ਆ ਗਾਜ਼ਾ ਏਰੀਏ ਦੇ ਵਿੱਚ ਫੂਡ ਦੀ, ਦਵਾਈਆਂ ਦੀ, ਉਹ ਭੇਜੀ ਜਾ ਸਕੇ। ਪਲੱਸ 150 ਤੋਂ ਵੱਧ ਜਿਹੜੇ ਪੈਲਸਤੀਨੀਅਨ ਪ੍ਰਿਜ਼ਨਰਸ ਹੈਗੇ ਆ ਇਜ਼ਰਾਈਲ ਦੀਆਂ ਜੇਲ੍ਹਾਂ ਦੇ ਵਿੱਚ, ਉਹਨਾਂ ਨੂੰ ਛੱਡਿਆ ਜਾਊਗਾ। ਤੇ ਨਾਲ ਦੀ ਨਾਲ ਉਹਨਾਂ ਨੇ 300 ਦੇ ਕਰੀਬ ਜਿਹੜੇ ਪੈਲਸਤੀਨੀਅਨ ਪ੍ਰਿਜ਼ਨਰਸ ਹੋਰ ਹੈਗੇ ਆ ਉਹਨਾਂ ਦੀ ਲਿਸਟ ਵੀ ਜਾਰੀ ਕੀਤੀ ਹੈਗੀ ਆ। ਲਗਭਗ 17 ਲੱਖ ਲੋਕ ਇਸ ਟਾਈਮ ਡਿਸਪਲੇਸ ਆ ਗਾਜ਼ਾ ਦੇ ਵਿੱਚ ਜਦੋਂ ਤੋਂ ਹੀ ਲੜਾਈ ਸ਼ੁਰੂ ਹੈਗੀ ਆ। 50% ਬਿਲਡਿੰਗਸ ਜਿਹੜੀਆਂ ਗਾਜ਼ਾ ਦੇ ਵਿੱਚ ਆ ਉਹ ਇੱਕ ਤਰ੍ਹਾਂ ਦੇ ਨਾਲ ਗਰਾਊਂਡ ਲੈਵਲ ਤੇ ਫਲੈਟ ਹੋ ਚੁੱਕੀਆਂ ਹੈਗੀਆਂ। ਸੋ ਸਿਚੁਏਸ਼ਨ ਬਹੁਤ ਬੈਡ ਆ। 13,000 ਤੋਂ ਵੱਧ ਲੋਕ ਗਾਜ਼ਾ ਪੈਲਸਤੀਨੀਅਨ ਵਾਲੇ ਏਰੀਏ 'ਚ ਮਾਰੇ ਜਾ ਚੁੱਕੇ ਆ। 1200-1300 ਦੇ ਕਰੀਬ ਇਜ਼ਰਾਈਲ ਵਾਲੇ ਪਾਸੇ ਜਿਹੜੇ ਆ ਮਾਰੇ ਜਾ ਚੁੱਕੇ ਆ। ਨਾਰਵੇਜੀਅਨ ਰਿਫਿਊਜੀ ਜੋ ਕੌਂਸਲ ਆ ਉਹਨਾਂ ਨੇ ਇਹ ਕਿਹਾ ਵੀ ਜੇ 4 ਦਿਨਾਂ ਦਾ ਜਿਹੜਾ ਸਮਾਂ ਹੈ ਬਹੁਤ ਘੱਟ ਸਮਾਂ ਹੈਗਾ, ਇਹਦੇ ਵਿੱਚ ਇੰਨਾ ਜਿਹੜਾ ਪਾਣੀ, ਫੂਡ, ਦਵਾਈਆਂ ਇਹ ਨਹੀਂ ਜੋ ਆ ਪਹੁੰਚਾਈਆਂ ਜਾ ਸਕਦੀਆਂ ਹੈਗੀਆਂ। ਰਾਈਟ ਨਾਓ ਯੂਨੀਸੈਫ ਦੇ ਜੋ ਚੀਫ ਆ ਉਹਨਾਂ ਨੇ ਇਹ ਕਿਹਾ ਆ ਵੀ ਗਾਜ਼ਾ ਦੁਨੀਆ ਦੇ ਵਿੱਚ ਜੇ ਵਰਲਡ ਲੈਵਲ ਤੇ ਦੇਖਿਆ ਜਾਵੇ ਸਭ ਤੋਂ ਖਤਰਨਾਕ ਪਲੇਸ ਆ ਬੱਚਿਆਂ ਦੇ ਲਈ। ਐਗਜ਼ੈਕਟਲੀ 5311 ਜਿਹੜੇ ਆ 5311 ਜੋ ਪੈਲਸਤੀਨੀਅਨ ਬੱਚੇ ਆ ਉਹ 46 ਦਿਨਾਂ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ। ਜੀ, ਜੀ ਬਿਲਕੁਲ। ਸੋ ਹਾਲਾਤ ਜਿਹੜੇ ਉਹ ਮਾੜੇ ਆ। 4 ਕੁ ਦਿਨ ਦਾ ਜਿਹੜਾ ਇਹ ਪੌਜ਼ ਇਸ ਦੇ ਵਿੱਚ ਹੋਣ ਨਾਲ ਕਿੰਨੀ ਕੁ ਹਿਊਮੈਨਿਟੇਰੀਅਨ ਏਡ ਉੱਥੇ ਜਾਊਗੀ, ਇਹ ਦੇਖਣ ਵਾਲੀ ਗੱਲ ਆ। ਉਹ ਕਹਿ ਰਹੇ ਆ ਵੀ 300 ਟਰੱਕ ਰੋਜ਼ਾਨਾ ਜਿਹੜਾ ਆ ਰਾਫਾ ਬਾਰਡਰ ਹੈਗਾ ਆ ਉਸ ਤੋਂ ਇਜਿਪਟ ਵਾਲੇ ਪਾਸੋਂ, ਮਿਸਰ ਵਾਲੇ ਪਾਸੋਂ ਗਾਜ਼ਾ ਦੇ ਵਿੱਚ ਜਾਂਦਾ ਜਿਹੜਾ ਉਹ ਰਹੇ। ਸੋ ਇਹ ਇੱਕ ਵੱਡੀ ਜਿਹੜੀ ਆ ਗੱਲ ਜਿਹੜੀ ਉਹਨਾਂ ਨੇ ਆਖੀ ਆ। ਇਜ਼ਰਾਈਲ ਵਾਲਿਆਂ ਨੇ ਇਹ ਵੀ ਆਖਿਆ ਵੀ ਜੇ ਤੁਸੀਂ 10-10 ਕਰਕੇ ਹੋਰ ਛੱਡਦੇ ਜਾਂਦੇ ਆ, 10 ਹੌਸਟੇਜਸ ਦੇ ਬਦਲੇ ਇੱਕ ਦਿਨ ਹੋਰ ਜਿਹੜਾ ਸੀਜ਼ ਫਾਇਰ ਆ ਜਾਂ ਇਹ ਪੌਜ਼ ਆ ਲੜਾਈ ਦੇ ਵਿੱਚ ਜਿਹੜਾ ਥੋੜੇ ਚਿਰ ਦੇ ਲਈ ਰੁਕਿਆ ਆ ਕੰਮ, ਉਸ ਨੂੰ ਵਧਾਇਆ ਜਾ ਸਕਦਾ ਆ। ਨੇਤਨਯਾਹੂ ਤੇ ਉਹਨਾਂ ਦੀ ਸਰਕਾਰ ਉੱਤੇ ਅੰਦਰੂਨੀ ਦਬਾਅ ਬਹੁਤ ਜ਼ਿਆਦਾ ਸੀਗਾ, ਖਾਸ ਕਰਕੇ ਪੀੜਤ ਜਿਹੜੇ ਆ ਉਹਨਾਂ ਦੇ ਪਰਿਵਾਰਾਂ ਦੁਆਰਾ, ਵੀ ਭਾਈ ਤੁਸੀਂ ਅੰਨ੍ਹੇਵਾਹ ਬੰਬ ਸਿੱਟੀ ਜਾ ਰਹੇ ਆ, ਤੁਹਾਨੂੰ ਤੇ ਵੀ ਨਹੀਂ ਪਤਾ ਵੀ ਸਾਡੇ ਜਿਹੜੇ ਪਿਆਰੇ ਆ ਉਹ ਹੈ ਕਿੱਥੇ ਆ, ਕਿਤੇ ਤੁਹਾਡੀਆਂ ਬੰਬਾਂ ਦੇ ਨਾਲ ਹੀ ਜਿਹੜਾ ਆ ਉਹ ਨਾ ਮਰ ਰਹੇ ਹੋਣ। ਸੋ ਇਸ ਲਈ ਉਹਨਾਂ ਦੇ ਉੱਤੇ ਦਬਾਅ ਸੀਗਾ ਵੀ ਭਾਈ ਉਹਨਾਂ ਨੂੰ ਛਡਵਾਉਣ ਦੇ ਲਈ ਤੁਹਾਨੂੰ ਕੁਛ ਨਾ ਕੁਛ ਕੀਤਾ ਜਿਹੜਾ ਉਹ ਜਾਵੇ। ਕਤਰ ਨੇ ਇਹ ਆਖਿਆ ਆ ਵੀ ਭਾਈ ਜੇ ਇਹ ਜਿਹੜਾ 4 ਦਿਨ ਦੀ ਇਹ ਪੌਜ਼ ਆ ਇਸ ਨੂੰ ਅੱਗੇ ਲੰਬਿਆਂ ਵੀ ਜਿਹੜਾ ਉਹ ਵਧਾਇਆ ਜਾ ਸਕਦਾ ਆ। ਐਕਸਟੈਂਸ਼ਨ ਦੀ ਜਿਹੜੀ ਗੁੰਜਾਇਸ਼ ਆ ਉਹਨਾਂ ਨੇ ਇਸ ਵਿੱਚ ਰੱਖੀ ਹੈਗੀ ਆ। ਸੋ ਕਤਰ ਜਿਹੜਾ ਮੇਨ ਸੂਤਰਧਾਰ ਸੀਗਾ ਇਹਨਾਂ ਦੋਨਾਂ ਦੇ ਵਿੱਚ ਗੱਲਬਾਤ ਕਰਾਉਣ ਦੇ ਲਈ, ਹਮਾਸ ਦੇ ਵਿੱਚ ਤੇ ਇਜ਼ਰਾਈਲੀ ਜਿਹੜੀ ਸਰਕਾਰ ਆ ਉਸ ਦੇ ਜਿਹੜਾ ਉਹ ਦਰਮਿਆਨ ਉਹਨਾਂ ਨੇ ਗੱਲਬਾਤ ਕਰਵਾਈ ਹੈਗੀ ਆ। ਸੋ ਹੁਣ ਅੱਗੇ ਹੋਰ ਕੀ ਬਣੂਗਾ ਇਹ ਦੇਖਣ ਵਾਲੀ ਗੱਲ ਆ। ਇੱਕ ਸਾਬਕਾ ਓਬਾਮਾ ਪ੍ਰਸ਼ਾਸਨ ਦਾ ਜਿਹੜਾ ਐਡਵਾਈਜ਼ਰ ਆ ਉਹ ਇੱਕ ਇਸਲਾਮੋਫੋਬਿਕ ਰੈਂਟ ਕਹਿੰਦੇ ਕਰਦਾ ਨਜ਼ਰ ਆਇਆ। ਉਹਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ। ਸਟੂਅਰਟ ਸੈਲਡੋਵਿਟਸ ਉਸਦਾ ਜਿਹੜਾ ਨਾਮ ਆ, ਇਹ ਸਾਬਕਾ ਡਿਪਟੀ ਡਾਇਰੈਕਟਰ ਰਿਹਾ ਆ US ਦੇ ਡਿਪਾਰਟਮੈਂਟ ਆਫ ਸਟੇਟ ਦਾ ਆਫਿਸ ਆਫ ਇਜ਼ਰਾਈਲ ਤੇ ਪੈਲਸਟੀਨੀ ਅਫੇਅਰ ਦੇ ਵਿੱਚ। ਇਹ ਰੈਂਟ ਦੇ ਵਿੱਚ ਉਹ ਕਹਿ ਰਿਹਾ ਸੀਗਾ ਵੀ ਹੋਰ ਵੀ ਜ਼ਿਆਦਾ ਜਿਹੜੇ ਪੈਲਸਤੀਨੀ ਨਿਆਣੇ ਆ, ਕਿਡਸ ਆ, ਉਹ ਮਰਨੇ ਚਾਹੀਦੇ ਹੈਗੇ ਆ। ਕਹਿੰਦੇ ਵੀ 4,000 ਜਿਹੜੇ ਹੋਰ ਵੀ ਮਾਰ ਦਈਏ ਤਾਂ ਉਹ ਵੀ ਇਨਫ ਨਹੀਂ ਹੋਊਗਾ। ਸੋ ਇਹ ਇੱਕ ਫੂਡ ਟਰੱਕ ਦੇ ਬਾਹਰ ਖੜ ਕੇ ਜਿਹੜਾ ਆ ਉਹ ਬੋਲਦਾ ਹੋਇਆ ਨਜ਼ਰ ਜਿਹੜਾ ਉਹ ਆ ਰਿਹਾ ਸੀਗਾ। ਸੋ ਇਹ ਚੀਜ਼ ਜਿਹੜੀ ਉਹ ਵਾਪਰੀ ਆ। ਇਜ਼ਰਾਈਲ ਕਹਿੰਦੇ ਆ ਉਹ ਕਹਿੰਦੇ ਸੌਰੀ ਜਿਹੜੇ ਗਾਜ਼ਾ ਦਾ ਮੈਡੀਕਲ ਆਫਿਸ ਵਾਲੇ ਉਹ ਕਹਿ ਰਹੇ ਆ ਵੀ ਇਜ਼ਰਾਈਲ ਅਜੇ ਵੀ ਕ੍ਰਾਈਮ ਕਮਿਟ ਕਰ ਰਿਹਾ ਆ। ਜਿਹੜੇ ਇੰਡੋਨੇਸ਼ੀਅਨ ਤੇ ਅਲ ਸ਼ਿਫਾ ਹਸਪਤਾਲਸ ਆ ਉਹਨਾਂ ਦੀ ਜਿਹੜਾ ਘੇਰਾਬੰਦੀ ਕਰਕੇ ਤੇ ਉੱਥੇ ਲੋਕਾਂ ਨੂੰ ਜਿਹੜਾ ਪਰੇਸ਼ਾਨ ਕਹਿੰਦੇ ਕੀਤਾ ਜਾ ਰਿਹਾ। ਉੱਥੋਂ ਦੇ ਹਸਪਤਾਲ ਦੇ ਜਿਹੜੇ ਕੰਮ ਕਰ ਰਹੇ ਆਫਿਸ ਵਾਲੇ ਉਹਨਾਂ ਨੇ ਇਸ ਦੇ ਵਿੱਚ ਦੱਸਿਆ ਹੈਗਾ। UK ਦੇ ਜਿਹੜੇ ਫਾਈਨੈਂਸ ਮਿਨਿਸਟਰ ਆ ਉਹ ਅਰਬ ਤੇ ਇਸਲਾਮਿਕ ਕੰਟਰੀਜ਼ ਦੇ ਆਪਣੇ ਕਾਊਂਟਰ ਪਾਰਟਸ ਦੇ ਨਾਲ ਕਹਿੰਦੇ ਆ ਵੀ ਮਿਲਣ ਜਾ ਰਹੇ ਆ। ਸਾਬਕਾ ਪ੍ਰਧਾਨ ਮੰਤਰੀ ਤੇ ਮੌਜੂਦਾ ਫਾਈਨੈਂਸ ਮਿਨਿਸਟਰ ਆਈ ਥਿੰਕ
ਡੇਵਿਡ ਕੈਮਰਨ ਉੱਥੋਂ ਦੇ ਯੂਕੇ ਦੇ, ਉਹ ਕਹਿੰਦੇ ਲੰਡਨ ਦੇ ਵਿੱਚ ਇਹਨਾਂ ਦੇ ਨਾਲ ਮੀਟਿੰਗ ਕਰਨਗੇ, ਹਿਊਮੈਨਿਟੇਰੀਅਨ ਟਰੂਸ ਡੀਲ ਆ ਉਸ ਨੂੰ ਲੈ ਕੇ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਆ ਉਹ ਹੁੰਦਾ ਆ, ਪਰ ਕੁਛ ਰਾਹਤ ਕੁਛ ਚਿਰ ਦੇ ਲਈ, ਕੁਛ ਦਿਨਾਂ ਦੇ ਲਈ ਰਾਹਤ ਜਿਹੜੀ ਆ ਉਹ ਸ਼ਾਇਦ ਇਸ ਵਿੱਚ ਹੁਣ ਮਿਲੇ। ਬਹੁਤ ਜ਼ਿਆਦਾ ਇਸ ਟਾਈਮ ਕਤਲੋਗਾਰਤਾ ਉਹ ਹੋ ਚੁੱਕੀ ਆ।